बिस्मिल्लाह रहमान रहीम। अज अस सब्जी के खेत च मौजूद हाँ। ये जी पार्टी है ये आरएफ वाला तो आए ने पिछले कोई 5-7 साल तो इत्थे मौजूद ने। रोज़ी कमानी एडी सौखी कोई नहीं। आरएफ वाला तो हिजरत करके इत्थे सब्जी बीजण वास्ते आए ने, काश्तकारी वास्ते आए ने। लेकिन अलहमदुलिल्लाह बड़ा अल्लाह का शुक्र है कि जो इत्थे आए ने सब्जी के अल्लाह ने इन्होंने बड़ी रोज़ी दी है। अल्लाह बड़ी इन्होंने रोज़ी दे रहा है। साड़ी ये दुआ है कि अल्लाह ताला होर इन्होंने रोज़ी देवे। हुण असीं अज मिलांगे इखलाक भाई नूं कि वो सानूं दस्सणगे कि ये जी सब्जी वो काश्त करते हैं, किस तरह काश्त की है, कितना इस खर्चा आंदा है, तो की सब्जी उन्होंने काश्त की है, तो अल्लाह ताला इन्होंने रोज़ी किन्नी की बचा देंदा है, किन्नी फायदेमंद है सब्जी। साढ़े काश्तकार भरा जिहड़े ने उन्होंने क्या है सब्जी काश्त करनी चाहिए या नहीं करनी चाहिए, क्या नफ़ा बख्श है या नफ़ा बख्श नहीं नुकसान कर दी है। ये असीं अज इखलाक भाई को पुछांगे। इखलाक भाई भी साडे नाल मौजूद ने। भाई ये दसो भी ये टनल जिहड़ा ये कित्थों लभदा है, ਇਹਦੇ ਤੇ ਕਿੰਨਾ ਖਰਚਾ ਆ ਜਾਂਦਾ ਹੈ ਟਨਲ ਤੇ, ਇਹਦੀ ਲਵਾਈ ਦਾ ਜਾਂ ਇਹਨੂੰ ਲਿਆਉਣ ਦਾ, ਉਹਦੇ ਬਾਰੇ ਚ ਸਾਨੂੰ ਦੱਸੋ ਥੋੜਾ ਜਿਹਾ। ਬਿਸਮਿਲ੍ਲਾ ਰਹਿਮਾਨ ਰਹੀਮ। ਭਾਈ ਜਿਹੜਾ ਟਨਲ ਨਾ ਇਹ ਆਪਣਾ ਮੈਲਸੀਓ ਮਿਲ ਜਾਂਦਾ, ਫੈਸਲਾਬਾਦੋਂ ਵੀ ਮਿਲ ਜਾਂਦਾ, ਕਰਾਚੀਓਂ ਵੀ ਮਿਲ ਜਾਂਦਾ। ਇਹ ਟਨਲ ਜਿਹੜਾ ਪੈਪ ਆ ਇਹ ਪੈਪ ਤੇ ਤਕਰੀਬਨ 4-5 ਲੱਖ ਰੁਪਏ ਦਾ ਪੈਪ ਸੈਂਕੜ ਮਿਲਦਾ, ਨਵਾਂ ਨਹੀਂ। ਨਵਾਂ ਜਿਹੜਾ ਪੈਪ ਲਓ ਤਕਰੀਬਨ 8 ਤੋਂ 9 ਲੱਖ ਰੁਪਇਆ ਲੱਗਦਾ ਏਕੜ ਦਾ। ਇੱਕ ਏਕੜ ਦਾ 300 ਪੈਪ ਹੁੰਦਾ। ਏਕੜ 'ਚ 22 ਫੁੱਟ ਪੈਪ ਦੀ ਚੜਾਈ ਲੰਬਾਈ ਹੁੰਦੀ ਹੈ। ਠੀਕ ਆ ਭਾਈ, ਇਹ ਟਨਲ ਦਾ ਇੰਨਾ ਖਰਚਾ। ਜਿਹੜਾ ਇਹਦੇ ਉੱਤੇ ਟਿਸ਼ੂ ਪੈਂਦਾ, ਟਿਸ਼ੂ ਜਿਹੜਾ ਵਾ ਉਹ 1 ਲੱਖ ਰੁਪਏ ਦਾ। ਇੱਕ ਰੂਲਾ 50,000 ਦਾ, 2 ਰੂਲੇ ਜਿਹੜੇ ਆ ਉਹ ਲੱਖ ਰੁਪਏ ਦੇ। ਹਾਂਜੀ। ਤੇ ਇਹ ਤੁਸੀਂ ਅਗਰ ਤੁਹਾਡਾ ਕੋਈ ਜ਼ਿਮੀਂਦਾਰ ਭਰਾ ਨਾਲ ਕੋਈ ਰਾਬਤਾ ਕਰੇ ਤੁਸੀਂ ਲਾ ਕੇ ਦੇ ਦਿਓਗੇ ਉਹਨਾਂ ਨੂੰ? ਹਾਂਜੀ ਇਨਸ਼ਾਅੱਲਾ ਲਾ ਕੇ ਦੇਵਾਂਗੇ, ਬੰਦੇ ਵੀ ਦੇਵਾਂਗੇ, ਉਹਨਾਂ ਨੂੰ ਲਾ ਕੇ ਵੀ ਦੇਣਗੇ। ਟਨਲ ਦੀ ਕਹਿਣ ਵੀ ਅਸੀਂ ਲੈਣਾ ਵੀ ਆ, ਅਸੀਂ ਬੰਦੇ ਵੀ ਨਾਲ ਭੇਜਾਂਗੇ, ਲੈ ਕੇ ਵੀ ਦੇਣਗੇ। ਅੱਛਾ ਇਖਲਾਕ ਭਾਈ ਇਹ ਦੱਸੋ ਵੀ ਜਿਹੜੇ ਤੁਸੀਂ ਬੀਜ ਲਾਉਂਦੇ ਹੋ ਸਬਜ਼ੀਆਂ ਦਾ, ਹਾਂਜੀ, ਇਹ ਬੀਜ ਦਾ ਕਿੱਥੋਂ ਮੰਗਾਉਂਦੇ ਹੋ ਤੇ ਬੀਜ ਦੀ ਕੀ ਪਰਖ ਹੁੰਦੀ ਹੈ, ਇਹਦੇ ਬਾਰੇ ਚ ਥੋੜਾ ਜਿਹਾ ਦੱਸੋ ਸਾਨੂੰ। ਭਾਜੀ ਬੀਜ ਪਹਿਲੀ ਗੱਲ ਤੇ ਜ਼ਿਮੀਂਦਾਰ ਨੂੰ ਬੀਜ ਜਿਹੜਾ ਅੱਛਾ ਲੈਣਾ ਚਾਹੀਦਾ। ਕੋਈ ਕਰੀਬੀ ਵੀ ਜਿਹੜਾ ਨਾ ਇਹ ਕੰਮ ਕਰਦਾ ਉਹਦੇ ਕੋਲ ਪੁੱਛ ਕੇ ਅੱਛਾ ਬੀਜ ਲੈਣਾ ਚਾਹੀਦਾ। ਅਸੀਂ ਬੀਜ ਮੰਗਾਉਂਦੇ ਆ ਆਰਫ ਵਾਲਿਓ ਜਾਂ ਮੈਲਸੀਓ। ਠੀਕ ਆ, ਆਰਫ ਵਾਲੇ ਦਿਹਾਤੀ ਟੇਟਸ ਵਾਲਿਆਂ ਕੋਲ ਅਸੀਂ ਬੀਜ ਲੈਂਦੇ ਆ, ਉਹਨਾਂ ਕੋਲ ਬੀਜ ਅੱਛਾ ਹੁੰਦਾ। ਅਸੀਂ ਬੀਜ ਲਾਇਆ ਖੀਰੇ ਦਾ 94-199 ਖੀਰਾ। ਵੇਖ ਲਓ ਤੁਹਾਡੇ ਸਾਹਮਣੇ, ਖੀਰਾ ਬਹੁਤ ਚੰਗਾ, ਬੀਜ ਵੀ ਬਹੁਤ ਚੰਗਾ। ਇਹ ਚੌਥੀ ਪੰਜਵੀਂ ਤੜਾਈ ਆ। ਪਹਿਲੀ ਤੜਾਈ 400 ਛਾਪਰ ਹੋਇਆ, ਬਾਕੀ ਤੜਾਈਆਂ ਜਿਹੜੀਆਂ 350-400 ਹੁੰਦਾ ਰਿਹਾ। ਐਜਕੀ ਵੀ ਛਾਪਰ ਅੱਲਾ ਖੈਰ ਕਰੇ 450 ਹੋ ਜਾਏਗਾ। ਅੱਛਾ ਇਖਲਾਕ ਭਾਈ ਤੁਸੀਂ ਕਿਹੜੀ ਸਬਜ਼ੀ ਬੀਜੀ ਹੋਈ ਹੈ? ਭਾਈ ਅਸੀਂ 1 ਕਿੱਲਾ ਖੀਰਾ ਦਾ ਲਾਇਆ, 2 ਕਿੱਲੇ ਟਿੰਡੀ ਦੇ ਲਾਏ, 1 ਕਿੱਲਾ ਮਾੜੂ ਲਾਇਆ। ਤੇ ਇਹਦੇ ਚ ਤੁਹਾਡਾ ਕਿੰਨਾ ਖਰਚਾ ਆਇਆ ਇਹ ਤੁਸੀਂ ਸਾਨੂੰ ਦੱਸੋ। ਖੀਰਾ, ਟਿੰਡੀ, ਮਾੜੂ, ਇਹਦੇ ਤੇ ਨਾ ਜਿਸ ਦਾ ਨਾਂ ਦੱਸੇ ਨੇ ਐਵੇਂ ਦਾ ਖਰਚਾ ਸਾਨੂੰ ਦੱਸੋ ਤੇ ਕਿੰਨਾ ਹੈ ਮੁਨਾਫਾ ਬਖਸ਼, ਤਾਂ ਕਿ ਸਾਡੇ ਜਿਹੜੇ ਨਵੇਂ ਜ਼ਿਮੀਂਦਾਰ ਜੱਟ ਭਰਾ ਨੇ ਸਬਜ਼ੀ ਦੇ ਲਾਉਣ ਦੇ ਖਾਹਿਸ਼ਮੰਦ ਨੇ, ਤਾਂ ਕਿ ਉਹ ਇਸ ਪਾਸੇ ਆਣ, ਸਾਡਾ ਮੁਲਕ ਜਿਹੜਾ ਹੈ ਉਹ ਸਬਜ਼ੀ 'ਚ ਖੁਦ ਕਫੀਲ ਹੋ ਸਕੇ। ਭਾਈਜਾਨ ਜਿਹੜਾ ਨਾ ਖਰਚਾ ਖੀਰੇ ਦਾ ਪੈਪਾਂ ਤੋਂ ਇਲਾਵਾ ਜਿਹੜਾ ਖਰਚਾ ਨੇ ਉਹ 5 ਤੋਂ 6 ਲੱਖ ਰੁਪਇਆ ਖਰਚਾ ਨੇ। ਇਹਦਾ 1.5 ਲੱਖ ਦਾ ਬੀਜ ਹੈ, ਲੱਖ ਦਾ ਟਿਸ਼ੂ ਹੈ, 30,000 ਦੇ ਜਾਲ ਨੇ। ਇਵੇਂ ਖਰਚਾ ਪਾ ਕੇ 5 ਤੋਂ 6 ਲੱਖ ਰੁਪਇਆ ਲੱਗ ਜਾਂਦਾ। ਠੀਕ ਆ। ਜਿਹੜਾ ਟਿੰਡੀ ਆ, ਟਿੰਡੀ ਦਾ ਬੀਜ 50,000 ਦਾ ਕਿੱਲੇ ਦਾ ਬੀਜ ਆ, ਔਰ ਟਿੰਡੀ ਤੇ ਛਾਪਰ ਪਾ ਕੇ 1.5 ਲੱਖ ਰੁਪਇਆ ਲੱਗ ਜਾਂਦਾ। ਮਾੜੂ ਦਾ ਵੀ ਇੰਨਾ ਖਰਚਾ, ਟਿੰਡੀ ਦਾ ਵੀ ਇੰਨਾ ਹੀ ਖਰਚਾ, ਤੇ ਖੀਰੇ ਦਾ ਖਰਚਾ 5 ਤੋਂ 6 ਲੱਖ ਰੁਪਇਆ। ਤੇ ਇਖਲਾਕ ਭਾਈ ਇਹ ਜਿਹੜਾ ਤੁਸੀਂ ਖੀਰਾ ਲਾਉਂਦੇ ਹੋ 5 ਤੋਂ 6 ਲੱਖ ਖਰਚਾ, ਤੇ ਇਹਦੀ ਜਿਹੜੀ ਅੱਲਾ ਕਰੇ ਠੀਕ ਠਾਕ ਹੋ ਜਾਵੇ, ਅੱਲਾ ਤੰਦਰੁਸਤੀ ਰੱਖੇ, ਸਾਰੇ ਮਾਮਲਾਤ ਦੀ ਹਾਲਾਤ ਠੀਕ ਰਹਿਣ, ਕਿੰਨਾ ਕੁ ਨਫਾ ਹੋ ਜਾਂਦਾ ਇਹਦੇ ਚੋਂ? ਭਾਈ ਜਿਹੜਾ ਨਾ ਖੀਰੇ ਦੀ ਉਸ ਵੱਲਾ ਠੀਕ ਰਹਿਣ, ਤੰਦਰੁਸਤ ਵੱਲਾ ਰਹਿਣ, ਇਹਦੀ ਆਮਦਨ 14 ਤੋਂ 15 ਲੱਖ ਰੁਪਇਆ ਮਾਸ਼ਾਅੱਲਾ। ਟਿੰਡੀ ਦੀ 5 ਤੋਂ 6 ਲੱਖ ਰੁਪਇਆ। ਮਾੜੂ ਦੀ ਵੀ ਇੰਨੀ ਆਮਦਨ ਹੈ, ਮਾੜੂ ਦੀ ਵੀ 5 ਤੋਂ 6 ਲੱਖ ਰੁਪਇਆ। ਇਹ ਸਾਡੇ ਇਖਲਾਕ ਭਾਈ ਸਨ, ਇਹਨਾਂ ਨੇ ਬੜਾ ਅੱਛਾ ਮਤਲਬ ਤਫਸੀਲ ਨਾਲ ਹਰ ਚੀਜ਼ ਦੱਸੀ ਤੁਹਾਨੂੰ। ਜਿਹੜੇ ਸਾਡੇ ਨਵੇਂ ਜੱਟ ਜ਼ਿਮੀਂਦਾਰ ਭਰਾ ਨੇ ਸਬਜ਼ੀ ਦੇ ਖਾਹਿਸ਼ਮੰਦ ਹੋਣ, ਅਸੀਂ ਆਪਣਾ ਸਲਾਈਡ ਤੇ ਨੰਬਰ ਵੀ ਚਲਾ ਦੇਵਾਂਗੇ, ਤੁਸੀਂ ਇਖਲਾਕ ਭਾਈ ਨਾਲ ਰਾਬਤਾ ਕਰ ਸਕਦੇ ਹੋ। ਤੁਸੀਂ ਅਗਰ ਕੋਈ ਮਸ਼ਵਰਾ ਕਰਨਾ ਹੈ ਤੁਹਾਨੂੰ ਮਸ਼ਵਰਾ ਵੀ ਦੇਣਗੇ, ਅਗਰ ਤੁਸੀਂ ਟਨਲ ਲਵਾਉਣਾ ਤੁਹਾਨੂੰ ਟਨਲ ਵੀ ਲਾ ਕੇ ਦੇਣਗੇ, ਤੁਹਾਨੂੰ ਲੇਬਰ ਵੀ ਦੇਣਗੇ, ਔਰ ਇੰਤਹਾਈ ਮੁਨਾਸਬ ਰੇਟ ਦੇਣਗੇ। ਕਿਉਂ ਇਹ ਆਰਐਫ ਵਾਲਾ ਤੋਂ ਆਏ ਨੇ ਇੱਥੇ ਮਿਹਨਤ ਕਰਨ ਵਾਸਤੇ, ਤੇ ਇਹ ਬੜਾ ਅਹਿਸਾਸ ਕਰਦੇ ਨੇ ਲੋਕਾਂ ਦਾ, ਜ਼ਿਮੀਂਦਾਰਾਂ ਦਾ। ਤੁਸੀਂ ਰਾਬਤਾ ਕਰੋ ਇਹਨਾਂ ਨਾਲ, ਇਨਸ਼ਾਅੱਲਾ ਤੁਹਾਡਾ ਮੁਨਾਸਬ ਕੀਮਤ ਹੈ, ਤੁਹਾਨੂੰ ਟਨਲ ਵੀ ਲਾ ਕੇ ਦੇਣਗੇ, ਤੁਹਾਨੂੰ ਮੁਫੀਦ ਮਸ਼ਵਰੇ ਵੀ ਦੇਣਗੇ। ਮਜ਼ੀਦ ਸਾਡੀ ਅੱਛੀ ਵੀਡੀਓ ਵੇਖਣ ਵਾਸਤੇ ਸਾਡਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਨੂੰ ਇਜਾਜ਼ਤ ਦਿਓ। ਇਖਲਾਕ ਭਾਈ ਬੜੀ ਮਿਹਰਬਾਨੀ। अस्सलाम वालेकुम।